ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਕਾਫੀ ਲੰਮਾ ਸਮਾਂ ਪਹਿਲਾਂ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ BTA ਜੋ ਬੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ ਉੱਥੇ ਸ਼ੂਟਿੰਗ ਹੋਈ ਸੀ, ਜਿੱਥੇ ਆਪਣਾ ਇੱਕ ਪੰਜਾਬੀ ਨੌਜਵਾਨ ਵੀ ਚੜ੍ਹਾਈ ਕਰ ਗਿਆ ਸੀ ਹੋਰਨਾਂ ਨੂੰ ਬਚਾਉਂਦਾ ਹੋਇਆ। ਸੋ ਉੱਥੇ ਲਾਸੂਟ ਚੱਲਦਾ ਸੀ BTA ਦੇ ਨਾਲ, ਤੇ ਹੁਣ ਉਹਦੀ ਜੋ ਸੈਟਲਮੈਂਟ ਹੋ ਗਈ, ਕਹਿੰਦੇ $8 ਮਿਲੀਅਨ ਦੀ ਸੈਟਲਮੈਂਟ ਹੋਈ ਆ। 9 ਵਿਕਟਮ ਸੀ, ਜਿਨ੍ਹਾਂ ਦੇ ਵਿੱਚੋਂ 8 ਜਾਣਿਆਂ ਨੇ ਇਹ ਸਾਈਨ ਕੀਤਾ ਹੈਗਾ ਆ। ਮਈ 26 2021 ਨੂੰ ਸੈਨ ਹੋਜ਼ੇ ਦੇ ਰੇਲ ਯਾਰਡ ਦੇ ਵਿੱਚ ਕਸੀਡੀ ਨਾਮ ਦੇ ਬੰਦੇ ਨੇ, ਜੋ ਉੱਥੇ ਦਾ EMPLOYEE ਸੀਗਾ, ਉਸਨੇ ਆਪਣੇ ਹੀ ਸਾਥੀਆਂ ਦੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਸੀ, ਤੇ 9 ਜਾਣਿਆਂ ਨੂੰ ਬਾਅਦ ਦੇ ਵਿੱਚ ਉਹ ਖੁਦ ਵੀ ਜਿਹੜਾ ਆ ਉਹ ਮਰ ਗਿਆ ਸੀ। ਸੋ ਹੁਣ ਇਹ ਜੋ $9 ਮਿਲੀਅਨ ਹੈਗਾ ਆ, ਸੌਰੀ $8 ਮਿਲੀਅਨ ਆ, ਇਹ ਸਾਰਿਆਂ ਦੇ ਵਿੱਚ ਡਿਵਾਈਡ ਕੀਤਾ ਜਾਊਗਾ। ਜੋ ਲਾਇਰਸ ਹੈਗੇ ਆ ਉਹ 40% ਆਪਣਾ ਕਮਿਸ਼ਨ ਚਾਰਜ ਕਰ ਰਹੇ ਹੈਗੇ ਆ। ਏਜੰਸੀ ਨੇ ਇਹ ਵੀ ਐਗਰੀ ਕੀਤਾ ਹੈ ਵੀ 4.9 ਮਿਲੀਅਨ ਰਿਟਾਇਰਮੈਂਟ ਬੈਨੀਫਿਟਸ ਜਿਹੜਾ ਮੰਥਲੀ ਬੇਸਿਸ ਜੋ ਟੋਟਲ $3000 ਪਰ ਮੰਥ ਦੇ ਹਿਸਾਬ ਨਾਲ ਬਣਦਾ ਆ, ਉਹ ਵਿਕਟਮਸ ਨੂੰ ਵਿਕਟਮ ਦੀਆਂ ਜੋ ਫੈਮਲੀਜ਼ ਆ ਉਹਨਾਂ ਨੂੰ ਦੇਣਗੇ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਘਟਨਾ ਉੱਥੇ ਵਾਪਰੀ ਸੀਗੀ, ਮਾੜੀ ਘਟਨਾ ਵਾਪਰੀ ਸੀ, ਉਸ ਤੋਂ ਬਾਅਦ 'ਚ ਫੈਸਲਾ ਹੁਣ ਇਹ ਆਇਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਜਾਈਏ, ਕੈਲੀਫੋਰਨੀਆ ਦੀ ਇੱਕ ਮਾਂ ਨੂੰ ਚਾਈਲਡ ਐਂਡੇਂਜਰਮੈਂਟ ਦੇ ਲਈ ਦੋਸ਼ੀ ਜਿਹੜਾ ਆ ਉਹ ਮੰਨਿਆ ਜਾ ਰਿਹਾ ਆ। 3 ਸਾਲਾਂ ਦਾ ਮੁੰਡਾ ਬੱਚਾ ਜਿਹੜਾ ਉਸੇ ਹੀ ਮਾਂ ਦਾ, ਉਹ ਫੈਂਟਨਲ ਦੀ ਓਵਰਡੋਜ਼ ਦੇ ਕਰਕੇ ਇਸ ਸਾਲ ਦੇ ਪਹਿਲਾਂ ਜਿਹੜਾ ਆ ਉਹ ਚੜ੍ਹਾਈ ਕਰ ਗਿਆ ਸੀਗਾ। 4 ਮਈ ਨੂੰ ਪੁਲਿਸ ਨੂੰ ਕਾਲ ਆਈ ਸੀਗੀ ਅਨਰਿਸਪੌਂਸਿਵ ਚਾਈਲਡ ਦੀ। ਬੱਚਾ ਜਿਹੜਾ ਉਹ ਕਹਿੰਦੇ ਨੀਲਾ ਪਿਆ ਸੀ ਤੇ ਸਾਹ ਨਹੀਂ ਸੀ ਲੈ ਰਿਹਾ। ਸੈਨ ਲੂਇਸ ਓਬਿਸਪੋ ਦੀ ਇਹ ਘਟਨਾ ਆ। ਫਾਇਰ ਡਿਪਾਰਟਮੈਂਟ ਨੇ ਲਾਈਫ ਸੇਵਿੰਗ ਐਫਰਟਸ ਜਿਹੜੇ ਉਹ ਕੀਤੇ, ਬੱਚੇ ਨੂੰ ਹਸਪਤਾਲ ਵੀ ਜਿਹੜੇ ਉਹ ਲੈ ਕੇ ਗਏ, ਪਰ ਉਹ ਮੁੜ ਦੁਬਾਰਾ ਹੋਸ਼ ਦੇ ਵਿੱਚ ਨਹੀਂ ਆਇਆ ਤੇ ਉਸ ਦੀ ਸ਼ਾਮ ਨੂੰ ਉਸ ਦਿਨ ਮੌਤ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਜਿਹੜੀ ਆ ਜਾਂਚ ਸ਼ੁਰੂ ਕੀਤੀ। ਟੌਕਸੀਕੋਲੋਜੀ ਰਿਪੋਰਟ ਜਿਹੜੀ ਉਸ ਦੇ ਉੱਤੇ ਪਰਫਾਰਮ ਕੀਤੀ ਗਈ, ਤੇ ਜਿਹੜੀ ਜੂਨ ਦੇ ਵਿੱਚ ਨਤੀਜੇ ਆਏ ਤਾਂ ਉਸ ਤੋਂ ਬਾਅਦ 'ਚ ਪਤਾ ਲੱਗਾ ਵੀ ਉਹਦੇ ਸਿਸਟਮ ਦੇ ਵਿੱਚ ਹਾਈ ਲੈਵਲਸ ਆਫ ਫੈਂਟਨਲ ਜਿਹੜੀ ਉਹ ਮੌਜੂਦ ਸੀਗੀ। 30 ਸਾਲਾਂ ਦੀ ਉਸਦੀ ਮਾਂ ਜੈਨੀਫਰ ਮੇ ਨੀਮਨ ਉਸ ਬੱਚੇ ਦੀ ਪ੍ਰਾਇਮਰੀ ਕੇਅਰ ਗਿਵਰ ਸੀਗੀ। ਉਸ ਟਾਈਮ ਮੌਕੇ ਦੇ ਵਾਰਦਾਤ ਦੇ ਉੱਤੇ ਮੌਜੂਦ ਸੀਗੀ, ਜਿੱਥੇ ਜਦੋਂ ਬੱਚਾ ਜਿਹੜਾ ਉਹ ਮਰਿਆ ਸੀਗਾ। ਤੇ ਮਹੀਨਿਆਂ ਬੱਧੀ ਚੱਲੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਸ ਬੀਬੀ ਦੇ ਦੁਆਰਾ ਜਿਹੜੇ ਐਕਸ਼ਨਸ ਲਏ ਗਏ, ਜਿਹਦੇ ਨਾਲ ਬੱਚਾ ਫੈਂਟਨਲ ਨੂੰ ਐਕਸਪੋਜ਼ ਜਿਹੜਾ ਉਹ ਹੁੰਦਾ ਰਿਹਾ, ਤੇ ਬਾਅਦ ਦੇ ਵਿੱਚ ਬੱਚੇ ਦੀ ਜਿਹੜੀ ਉਹ ਮੌਤ ਹੋ ਗਈ। 3 ਸਾਲ ਦਾ ਬੱਚਾ ਕੀ ਹੁੰਦਾ, ਉਹਨੇ ਕਿਹੜਾ ਆਪ ਜਿਹੜਾ ਉਹ ਕੁਛ ਚੱਕ ਕੇ ਜਿਹੜਾ ਉਹ ਲੈ ਲੈਣਾ। ਸੋ ਇਲੀਗਲ ਸਬਸਟੈਂਸ ਉਸ ਤੇ ਲਾਗੇ ਸੀਗੇ, ਉਹ ਇੰਜੈਸਟ ਜਿਹੜਾ ਉਹ ਕਰ ਗਿਆ ਤੇ ਉਸ ਬੱਚੇ ਦੀ ਵਿਚਾਰੇ ਦੀ ਮੌਤ ਜਿਹੜੀ ਉਹ ਹੋ ਗਈ ਆ। ਸੋ ਜਿਹੜੇ ਸੈਂਟਰ ਆਫ ਡਿਜ਼ੀਜ਼ ਕੰਟਰੋਲ CDC ਵਾਲੇ ਆ, ਫੈਂਟਨਲ ਇੱਕ ਸਿੰਥੈਟਿਕ ਓਪੀਆਈਡ ਆ, ਜਿਹੜੀ ਸਵੀਅਰ ਪੇਨ ਨੂੰ ਵਰਤਣ ਦੇ ਲਈ ਵਰਤੀ ਜਾਂਦੀ ਆ, ਖਾਸ ਕਰਕੇ ਕੈਂਸਰ ਪੇਸ਼ੈਂਟਸ ਵਾਲਿਆਂ ਦੇ ਲਈ। ਮੋਰਫਿਨ ਦੇ ਨਾਲੋਂ 50 ਤੋਂ 100 ਗੁਣਾ ਵੱਧ ਜਿਹੜੀ ਇਹ ਪੋਟੈਂਟ ਹੁੰਦੀ ਆ, ਤੇ ਫੈਂਟਨਲ ਓਵਰਡੋਜ਼ਿਸ ਲਗਾਤਾਰ ਜਿਹੜੀਆਂ ਆ ਉਹ ਵੱਧਦੀਆਂ ਜਾ ਰਹੀਆਂ ਨੇ। ਤੇ ਇੱਕ ਘਿਨਾਉਣੀ ਘਟਨਾ, ਦਰਦਨਾਕ ਘਟਨਾ ਕਹਿ ਸਕਦੇ ਹਾਂ, ਦਿਲ ਪਾੜਨ ਵਾਲੀ, ਇਹ ਸੈਨ ਲੂਇਸ ਓਬਿਸਪੋ 'ਚ ਵਾਪਰੀ ਸੀ।